ਗੱਲ ਕਰੀਏ ਮੂਸੇਵਾਲੇ ਦੇ ਕਾਤਲਾਂ ਦੀ ਜੇਲ੍ਹ ਦੇ ਵਿੱਚ ਵੱਡੀ ਝੜਪ ਹੋਈ ਹੈ ਜੀ। ਹਾਂਜੀ ਦੇਖੋ, ਇਹ ਬੰਦ ਨੇ ਇੱਧਰ ਜ਼ਿਆਦਾ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ। ਜੀ, ਤਾਂ ਉੱਥੋਂ ਅੱਜ ਸਵੇਰੇ ਹੀ ਖਬਰ ਆ ਗਈ ਸੀਗੀ ਕਿ ਇਹਨਾਂ ਦੀ ਆਪਸ ਦੇ ਵਿੱਚ ਮਤਲਬ ਕਿ ਜਿਹੜੇ ਉੱਥੇ ਗਰੋਹਬਾਜ਼ ਆ, ਇਹਨਾਂ ਦੀ ਆਪਸ ਦੇ ਵਿੱਚ ਝੜਪ ਹੋਈ ਆ। ਦੇਖੋ, ਜਿੱਥੇ ਜ਼ਿਆਦਾ ਗੈਂਗਸਟਰ ਨੇ, ਗਰੋਹਬਾਜ਼ ਨੇ, ਹੁਣ ਤਾਂ ਵੈਸੇ ਪੰਜਾਬ ਦੀਆਂ 5-7 ਜੇਲ੍ਹਾਂ ਐਸੀਆਂ ਨੇ ਜਿੱਥੇ ਜ਼ਿਆਦਾ ਬੰਦ ਕੀਤੇ ਜਾਂਦੇ ਆ। 5-7 ਜੀ, ਵੀ ਨਹੀਂ, ਹੁਣ 2-4 ਤਾਂ ਜ਼ਿਆਦਾ, ਕਿਉਂਕਿ ਫੇਰ ਪਹਿਲਾਂ ਵੰਡਵੇਂ ਸੀਗੇ ਤੇ ਬਾਅਦ ਚ ਇਹਨਾਂ ਨੇ ਇਕੱਠੇ ਕਰ ਦਿੱਤੇ। ਹੁਣ ਜਿੱਥੇ ਵੀ ਏਦਾਂ ਹੁੰਦੇ ਤਾਂ ਵੈਸੇ ਤਾਂ ਇਹਨਾਂ ਨੂੰ ਬੰਦ ਰੱਖਿਆ ਜਾਂਦਾ ਹੈ, ਬਹੁਤ ਨਿਗਰਾਨੀ ਹੇਠ ਰੱਖਿਆ ਜਾਂਦਾ, ਪਰ ਕਈ ਵਾਰ ਕੀ ਹੈ ਕਿ ਮਾੜਾ ਮੋਟਾ ਹੂੰ, ਮੌਕਾ ਹੂੰ, ਮਿਲੇ ਤੋਂ ਇਹ ਆਪਸ ਦੇ ਵਿੱਚ ਭਿੜ ਜਾਂਦੇ ਨੇ। ਜੀ, ਕਿਉਂ? ਕਿਉਂਕਿ ਜਿੱਥੇ ਹੁਣ ਗੈਂਗਸਟਰ ਇੱਕ ਥਾਂ ਤੇ ਨੇ, ਉੱਥੇ ਦਾ ਮਤਲਬ ਕਿ ਇੱਕ ਗੈਂਗ ਨਹੀਂ ਹੋਏਗਾ, ਕਈ ਗੈਂਗਾਂ ਹੋਣ। ਉਹ ਜਿਹੜੇ ਗੈਂਗ ਜੀ, ਲੀਡਰ ਨੇ ਆਪਸ ਦੇ ਵਿੱਚ, ਪਹਿਲੀ ਗੱਲ ਤਾਂ ਕੋਈ ਬਾਹਰੋਂ ਦੁਸ਼ਮਣੀ ਹੁੰਦੀ ਹੈ, ਜੇ ਨਹੀਂ ਤਾਂ ਕਈ ਵਾਰ ਅੰਦਰ ਦਾ ਵੀ ਮਾਹੌਲ ਉਤਰਾਂ ਦਾ ਬਣ ਜਾਂਦਾ ਹੈ। ਤੇ ਕੋਈ ਫਤਿਹ ਅਮਨ ਗਰੁੱਪ ਆ, ਇਹਨਾਂ ਦਾ ਝਗੜਾ ਹੋਇਆ ਇਹਨਾਂ ਦੇ ਨਾਲ। ਹੁਣ ਦੇਖੋ, ਕੋਈ ਤੇ ਇਹ ਕਹਿੰਦਾ ਕਿ ਉਹਨਾਂ ਨੇ ਇਹਨਾਂ ਨੂੰ ਕੁੱਟਿਆ, ਕੋਈ ਕਹਿੰਦਾ ਕਿ ਟੀਨੂ ਰਾ ਨੇ ਉਹਨਾਂ ਨੂੰ ਕੁੱਟਿਆ। ਸੱਟਾਂ ਦੋਵਾਂ ਨੂੰ ਆਈਆਂ ਨੇ, ਜੀ, ਯਾਨੀ ਦੋਵਾਂ ਧਿਰਾਂ ਨੂੰ ਆ। ਹੁਣ ਬੰਦੇ 5 ਫੱਟੜ ਨੇ ਕਿ 7 ਫੱਟੜ ਨੇ, ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਉਹ ਜੇਲ੍ਹ ਪ੍ਰਸ਼ਾਸਨ ਬਸ ਉਹ ਟੂ ਦਾ ਪੁਆਇੰਟ ਕਹਿ ਲਓ ਕਿ ਬਸ ਓਨੀਆਂ ਕੁ ਦੱਸਦਾ ਜਿੰਨੀਆਂ ਕੁ ਦੇ ਨਾਲ ਗੱਡੀ ਚੱਲਦੀ ਆ। ਹੁਣ ਕੀ ਵਜ੍ਹਾ ਰਹੀ ਆ, ਉਹ ਦੱਸਦੇ ਤਾਂ ਇਹ ਵੀ ਨੇ ਖਬਰਾਂ ਦੇ ਵਿੱਚ ਕਿ ਰੌੜਾਂ ਚੱਲੀਆਂ ਨੇ। ਤੁਸੀਂ ਜੀ, ਸੋਚ ਕੇ ਦੇਖੋ ਕਿ ਰੌੜਾਂ ਉਹਨਾਂ ਨੇ ਕਿਵੇਂ ਜੋੜੀਆਂ ਸੈੱਲਾਂ ਦੇ ਵਿੱਚ, ਹੂੰ, ਕਿਵੇਂ ਉਹਨਾਂ ਨੇ ਪ੍ਰਬੰਧ ਕੀਤਾ ਹੋਏਗਾ। ਤੋ ਇਸ ਕਰਕੇ ਇਹ ਮਾਮਲਾ ਜਿਹੜਾ ਉਹ ਕੁਝ ਇਸ ਤਰ੍ਹਾਂ ਦਾ ਹੈ ਕਿ ਬਈ ਜਦੋਂ ਜਦੋਂ ਵੀ ਇਹਨਾਂ ਨੂੰ ਮੌਕਾ ਮਿਲੇਗਾ, ਇਹਨਾਂ ਨੇ ਉੱਥੇ ਬੈਠਿਆਂ ਨੇ ਥ੍ਰੈਟ ਕਾਲ ਵੀ ਕਰਨੇ ਆ, ਇਹਨਾਂ ਨੇ ਉੱਥੇ ਬੈਠਿਆਂ ਲੜਾਈਆਂ ਵੀ ਕਰਨੀਆਂ। ਤਾਂ ਇਹ ਤਾਂ ਹੁਣ ਜੇਲ੍ਹ ਮੰਤਰਾਲਾ ਖੁਦ ਜਿਨ੍ਹਾਂ ਦੇ ਕੋਲ ਹੈ, ਮਾਨ ਸਾਹਿਬ ਦੇ ਕੋਲ ਹੈ ਇਸ ਟਾਈਮ, ਇਹਨਾਂ ਨੂੰ ਚਾਹੀਦਾ, ਜੀ, ਇਹਨਾਂ ਕੋਲ ਆ ਗਿਆ ਜੇਲ੍ਹ ਮੰਤਰਾਲਾ, ਇਹਨਾਂ ਨੂੰ ਚਾਹੀਦਾ ਆ ਕਿ ਇਹ ਤਕੜੇ ਹੋ ਕੇ ਹੁਣ ਵੇਖਣ ਕਿ ਕੀ ਸੁਧਾਰ ਕੀਤੇ ਜਾ ਸਕਦੇ ਨੇ, ਕੀ ਕੁਝ ਹੋ ਸਕਦਾ ਆ। ਵੈਸੇ ਤਾਂ ਬਠਿੰਡੇ ਜੇਲ੍ਹ ਦੇ ਵਿੱਚ ਬਹੁਤ ਗੈਂਗਸਟਰ ਰੱਖੇ ਹੋਏ ਨੇ ਇਹਨਾਂ ਨੇ, ਕਿਉਂਕਿ ਇੱਕ ਚੀਜ਼ ਮੈਨੂੰ ਕਾਫੀ ਜ਼ਿਆਦਾ ਥੋੜੀ ਰੜਕੀ ਆ, ਕਾਫੀ ਜ਼ਿਆਦਾ ਵੀ ਰੜਕੀ ਹੈ ਤੇ ਥੋੜੀ ਵੀ ਰੜਕੀ ਹੈ, ਜੀ, ਕਿਉਂਕਿ ਇਹ ਅਕਸਰ ਹੁੰਦਾ ਹੈ, ਪਰ ਕਾਫੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਹੋਇਆ, ਇਸ ਕਰਕੇ ਰੜਕ ਰਹੀ ਹੈ। ਦੇਖੋ, ਜੀ, ਜਿਹੜਾ ਟਿੰਨੂ ਸੀਗਾ, ਟਿੰਨੂ ਜਦੋਂ ਭੱਜਿਆ ਵਾ, ਐਕਚੁਅਲ ਦੇ ਵਿੱਚ ਇਹ ਇਸੇ ਜੇਲ੍ਹ 'ਚ ਬੰਦ ਸੀਗਾ। ਹੂੰ, ਇੱਥੋਂ ਹੂੰ, ਹੀ ਪਹਿਲਾਂ ਇਹਦੇ ਕੋਲੋਂ ਮੋਬਾਈਲ ਫੜਿਆ ਗਿਆ, ਪਰ ਜੀ, ਬਾਵਜੂਦ ਇਸ ਦੇ ਇਹਨਾਂ ਦੀ ਜੋ ਵੀ ਇੰਟੈਲੀਜੈਂਸੀ ਸੀ ਉਹ ਫੇਲ ਰਹੀ ਤੇ ਉਹ ਭੱਜ ਗਿਆ ਸੀ, ਦੌੜ ਗਿਆ, ਚਾਹੇ ਉਹ ਕਿਸ ਤਰ੍ਹਾਂ ਵੀ ਜੁਗਾੜ ਲਾ ਕੇ ਭੱਜਿਆ। ਕਿਉਂਕਿ ਭੱਜਣ ਵਾਲੇ ਨੇ ਜੀ, ਭੱਜਣ ਦਾ ਜਿਹੜਾ ਹੈ ਨਾ, ਉਹ ਵੇਖਣਾ ਕਿ ਰਸਤਾ ਕਿੱਦਾਂ ਬਣਦਾ ਹੈ। ਤਾਂ ਗੱਲ ਇਹ ਆ ਕਿ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਗੱਲ ਆਪਾਂ ਦੇਖ ਸਕਦੇ ਹਾਂ ਜਾਂ ਸਮਝ ਸਕਦੇ ਹਾਂ, ਉਹ ਇਹੋ ਆ ਕਿ ਬਈ ਤੁਸੀਂ ਉਹਨੂੰ ਫੇਰ ਉਸੇ ਜੇਲ੍ਹ ਦੇ ਵਿੱਚ ਜਿੱਥੇ ਉਹਦੇ ਪਹਿਲਾਂ ਹੀ ਸਾਥੀ ਮੌਜੂਦ ਨੇ, ਜਿਨ੍ਹਾਂ ਦੇ ਨਾਲ ਭੱਜ ਕੇ ਨਿਕਲ ਕੇ ਗਿਆ, ਤਾਂ ਇਹ ਹੁਣ ਕਿਵੇਂ ਸੈੱਟ ਕੀਤਾ ਜਾ ਸਕਦਾ ਸਾਰਾ ਕੁਝ। ਗੱਲ ਇਹ ਆ ਕਿ ਦੇਖੋ, ਮਸਲਾ ਜਿਹੜਾ ਪਿੱਛੇ ਜੇ ਇਹ ਵੀ ਤੁਰਿਆ ਸੀਗਾ ਕਿ ਇਹਨਾਂ ਜੀ, ਨੂੰ ਸਾਊਥ ਦੀਆਂ ਜੇਲ੍ਹਾਂ 'ਚ ਘਲਾਇਆ ਜਾ ਸਕਦਾ ਹੈ, ਮਤਲਬ ਕਿ ਕੁਝ ਜਿਹੜੇ ਗੈਂਗਸਟਰ ਹੈਗੇ ਨੇ ਇਧਰੋਂ ਨਾਰਥ ਦੀਆਂ ਜੇਲ੍ਹਾਂ 'ਚੋਂ ਸ਼ਿਫਟ ਕਰਕੇ ਸਾਊਥ ਹੂੰ, ਦੀਆਂ ਹੂੰ, ਜੇਲ੍ਹਾਂ 'ਚ ਇਹਨਾਂ ਨੂੰ ਘਲਾਇਆ ਜਾ ਸਕਦਾ ਹੈ। ਕਿਉਂ? ਜੀ, ਕਿਉਂਕਿ ਉਹਦੇ ਵਿੱਚ ਫਿਰ ਇੱਕ ਭਾਸ਼ਾ ਦਾ ਬੈਰੀਅਰ ਆ ਜਾਂਦਾ ਹੈ, ਇੱਕ ਬਹੁਤ ਦੂਰ ਨੈਟਵਰਕ ਜਿਹੜੇ ਉਹ ਟੁੱਟ ਜਾਂਦੇ ਨੇ ਜਾ ਕੇ। ਹੂੰ, ਲਿਹਾਜ਼ਾ ਇਹਨਾਂ ਨੇ ਉਹ ਸ਼ੁਰੂਆਤ ਤੇ ਕੀਤੀ ਹੀ, ਪਰ ਬਾਅਦ ਦੇ ਵਿੱਚ ਉਹ ਮਸਲਾ ਫੇਰ ਖਟਾਈ 'ਚ ਪੈ ਗਿਆ, ਮਸਲਾ ਫੇਰ ਅੱਧ ਵਾਟੇ ਜੀ ਰਹਿ ਗਿਆ। ਤਾਂ ਇਸ ਤਰ੍ਹਾਂ ਦਾ ਜੀ, ਤੁਹਾਨੂੰ ਕੁਝ ਨਾ ਕੁਝ ਤਾਂ ਹੱਲ ਬਾਈ ਸੋਚਣਾ ਪਏਗਾ, ਢੂੰਢਣਾ ਪਵੇਗਾ, ਨਹੀਂ ਹੂੰ, ਤੇ ਇਸ ਤਰ੍ਹਾਂ ਝੜਪਾਂ ਵੀ ਹੋਣਗੀਆਂ। ਇਸ ਤਰ੍ਹਾਂ ਫਿਰ ਉੱਥੇ ਤੁਹਾਨੂੰ ਪਤਾ ਹੀ ਆ, ਜਿਹੜੇ ਬੰਦੇ ਬੈਠੇ ਆ ਉਹ ਫੋਨ ਯੂਜ਼ ਕਰਦੇ ਨੇ ਤੇ ਫੋਨ ਇਸਤੇਮਾਲ ਕਰਕੇ ਜੀ, ਉਹ ਰੰਗਦਾਰੀਆਂ ਵੀ ਉੱਥੇ ਬੈਠੇ ਹੀ ਪਾਈ ਜਾਂਦੇ ਆ। ਇਹ ਟੀਨੂ ਬਾਰੇ ਤੇ ਮਸ਼ਹੂਰ ਹੈ ਇਹ ਗੱਲ ਕਿ ਟੀਨੂ ਇੱਕ ਤਗੜੇ ਅਫਸਰ ਤੋਂ ਵੀ ਕਈ ਗੁਣਾ ਜ਼ਿਆਦਾ ਕਮਾਈ ਅੰਦਰ ਹੂੰ, ਬੈਠਾ ਕਰੀ ਜਾਂਦਾ ਹੈ। ਹੋਰ ਕੁਝ ਗੈਂਗਸਟਰ ਇਸ ਤਰ੍ਹਾਂ ਦੇ ਹੈਗੇ ਨੇ। ਇਹ ਤਾਂ ਫਿਰ ਸਾਰਾ ਕੁਝ ਹੈ ਜਿਹੜਾ ਤੁਸੀਂ ਰੋਕਣਾ, ਤੁਸੀਂ ਕਿਵੇਂ ਰੋਕਦੇ ਹੋ ਇਹ ਹੁਣ ਮਾਨ ਸਾਹਿਬ ਜਾਣਨ।